ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 10 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਕੇਜਰੀਵਾਲ ਤੇ ਮੁੱਖ ਮੰਤਰੀ ਮਾਨ ਸਾਹਿਬ ਤੋਂ। ਪਿਛਲੇ ਕੁਝ ਦਿਨਾਂ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਕੋਈ ਬਹੁਤੀਆਂ ਸਿਖਾਵੀਆਂ ਨਹੀਂ। ਪੰਜਾਬ ਦੇ ਲਿਹਾਜ਼ ਤੋਂ ਦੇਖਿਆ ਜਾਵੇ, ਪੰਜਾਬ ਦੀ ਸਿਆਸਤ ਦੇ ਲਿਹਾਜ਼ ਤੋਂ ਦੇਖਿਆ ਜਾਵੇ ਤੇ ਚਾਹੇ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਦੇ ਲਿਹਾਜ਼ ਤੋਂ ਦੇਖਿਆ ਜਾਵੇ, ਕਿਸੇ ਵੀ ਤੁਸੀਂ ਪੱਖ ਤੋਂ ਪਹਿਲੂ ਤੋਂ ਦੇਖ ਲਓ। ਹੁਣ ਕਹਿੰਦੇ ਕੇਜਰੀਵਾਲ ਨੇ ਸੱਦਾ ਦਿੱਤਾ ਮੰਤਰੀਆਂ ਨੂੰ, ਨਹੀਂ ਜਿਨ੍ਹਾਂ ਨਾਲ ਮੀਟਿੰਗ ਕਰ ਚੁੱਕੇ ਹੈ, ਨਾ ਹੀ ਮੁੱਖ ਮੰਤਰੀ ਸਾਹਿਬ ਨੂੰ, ਮੁੱਖ ਮੰਤਰੀ ਦੇ ਚੌਪਰ ਨੂੰ ਸੱਦਾ ਉਹਨਾਂ ਨੇ ਜ਼ਰੂਰ ਦਿੱਤਾ। ਦੇਖੋ, ਜੇ ਮੁੱਖ ਮੰਤਰੀ ਦੇ ਚੌਪਰ ਨੂੰ ਸੱਦਾ ਦਿੱਤਾ ਫਿਰ ਤਾਂ ਚਲੋ ਮੁੱਖ ਮੰਤਰੀ ਤਾਂ ਜਾਣਗੇ ਜੀ। ਚੌਪਰ ਬਿਨਾਂ ਤਾਂ ਉੱਡਣਾ, ਮੁੱਖ ਮੰਤਰੀ ਬਿਨਾਂ ਤਾਂ ਉੱਡਣਾ ਹੀ ਨਹੀਂਗਾ। ਪੰਜਾਬ ਦਾ ਚੌਪਰ ਪੰਜਾਬ ਦੇ ਮੁੱਖ ਮੰਤਰੀ ਤੋਂ ਬਿਨਾਂ ਕਿਵੇਂ ਉੱਡੂਗਾ? ਹਾਂਜੀ, ਬਿਲਕੁਲ ਸਹੀ। ਸੋ ਇਹ ਕਮਾਲ ਦੀ ਕੀ ਅਜੇ ਵੀ ਭਗਵੰਤ ਮਾਨ ਨਾਲ ਮਜ਼ਾਕ ਹੋ ਰਿਹਾ ਕਿਉਂਕਿ ਅਸਲ ਦੇ ਵਿੱਚ ਕੇਜਰੀਵਾਲ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਔਰ ਭਗਵੰਤ ਢੋਡਾ ਜਾਏਂਗੇ। ਠੀਕ ਹੈ। ਤੇ ਉਹਦੇ ਲਈ ਅੰਮ੍ਰਿਤਸਰ ਆ ਰਹੇ ਨੇ ਕੇਜਰੀਵਾਲ ਜੀ, ਤੇ ਜੇ ਉੱਥੋਂ ਸਾਡੇ ਵਾਲੇ ਮੁੱਖ ਮੰਤਰੀ ਸਾਹਿਬ ਨਾਲ ਜਾਣਗੇ ਤਾਂ ਸਾਡੇ ਵਾਲਾ ਚੌਪਰ ਜਾਊਗਾ, ਮਤਲਬ ਚੌਪਰ ਲਈ ਲੋੜ ਹੈ ਉਹਦੀ। ਸਹੀ। ਜਦੋਂ ਦਿੱਲੀ ਦੇ ਵਿੱਚ ਸਟੇਜ ਤੇ ਮੌਜੂਦ ਸੀ ਭਗਵੰਤ ਮਾਨ ਤਾਂ ਕੇਜਰੀਵਾਲ ਸੰਦੀਪ ਪਾਠਕ ਤੱਕ ਉਹਨਾਂ ਦਾ ਜ਼ਿਕਰ ਨਹੀਂ ਕਰਦੇ, ਨਾਂ ਤੱਕ ਨਹੀਂ ਲੈਂਦੇ। ਉਹ ਤੋਂ ਬਾਅਦ ਉਹਨਾਂ ਨੂੰ ਬਠਿੰਡੇ ਭੇਜ ਕੇ ਪੰਜਾਬ ਦੇ ਮਤਲਬ ਉਹ ਤੋਂ ਬਾਅਦ ਉਹਨਾਂ ਨੂੰ ਬਠਿੰਡੇ ਭੇਜ ਦਿੱਤਾ ਜਾਂਦਾ ਤੇ ਆਦਸੀ ਨੂੰ ਸਹੁੰ ਚੁਕਾਈ ਜਾਂਦੇ, ਉਹਨਾਂ ਨੂੰ ਸੱਦੇ ਹੀ ਨਹੀਂ ਜਾਂਦਾ, ਹੈ ਨਾ। ਫਿਰ ਮੰਤਰੀ ਦਿੱਲੀ ਬੁਲਾ ਲਏ ਜਾਂਦੇ ਨੇ। ਫਿਰ ਦੂਜੀ ਵਾਰ ਵੀ ਮੰਤਰੀਆਂ ਨੂੰ ਦਿੱਲੀ ਬੁਲਾ ਕੇ 1 to 1 ਕੀਤੀ ਤੇ ਇਹ ਜਨਾਬ ਮਤਲਬ ਹਸਪਤਾਲ 'ਚ ਜੇਰੇ ਇਲਾਜ ਸੀਗੇ, ਹੈ ਨਾ। ਤੇ ਕੇਜਰੀਵਾਲ ਚੰਡੀਗੜ੍ਹ ਆਉਂਦੇ ਵੀ ਨੇ, ਰੁਕਦੇ ਵੀ ਨੇ ਇੱਕ ਰਾਤ, ਪਰ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲ ਪੁੱਛਣ ਵੀ ਹਸਪਤਾਲ ਨਹੀਂ ਜਾਂਦੇ। ਤੇ ਇਹ ਸਭ ਦੇ ਦਰਮਿਆਨ ਜੋ ਕੁਝ ਤੁਸੀਂ ਬਦਲਣਾ ਚਾਹਿਆ ਪੰਜਾਬ ਸਾਰਾ ਕੁਝ ਬਦਲਿਆ ਜੀ। ਕੀ ਮੰਤਰੀ, ਕੀ ਓਐਸਡੀਆਂ ਦੀ ਟੀਮ, ਕੀ ਅਫਸਰਸ਼ਾਹੀ ਦਾ ਮੁਖੀ ਤੱਕ, ਤੇ ਹੁਣ ਪਤਾ ਲੱਗ ਰਿਹਾ ਆਉਂਦੇ ਦਿਨਾਂ 'ਚ ਪੁਲਿਸ ਤੰਤਰ 'ਚ ਵੀ ਤਬਾਦਲੇ ਹੋਣੇ। ਸੋ ਇਹ ਸਾਰਾ ਕੁਝ ਦਿੱਲੀ ਦੇ ਕਹੇ ਤੇ ਹੋਇਆ ਤੇ ਪਰ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਕਿਤੇ ਰਿਐਕਟ ਨਹੀਂ ਕੀਤਾ। ਜਿਹੜੇ ਆਪਾਂ ਕੱਲ ਵੀ ਗੱਲ ਕਰਦੇ, ਜਿਹੜਾ ਕਹਿੰਦਾ ਕਿ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ ਪਰ ਦੱਬਦਾ ਕਿੱਥੇ, ਹੁਣ ਤਾਂ ਦੱਬ ਗਿਆ ਫਿਰ, ਤੁਸੀਂ ਸਰੈਂਡਰ ਕਰਤਾ ਦਿੱਲੀ ਪੂਰੇ। ਸੋ ਇਹ ਸਾਰੀ ਪ੍ਰਕਿਰਿਆ ਤੋਂ ਬਾਅਦ ਨਾ ਬੋਲਣਾ, ਚੁੱਪ ਰਹਿਣਾ, ਤਾਂ ਤੁਹਾਡਾ ਸਮਝੌਤਾ ਹੋਊਗਾ ਕਿ ਮੈਨੂੰ ਸਿਰਫ ਮੁੱਖ ਮੰਤਰੀ ਤੱਕ ਰੱਖੋ, ਬਾਕੀ ਤੁਸੀਂ ਜੋ ਮਰਜ਼ੀ ਆਪਣੀ ਮਰਜ਼ੀ ਕਰੋ। ਤੇ ਪਰ ਇਸ ਪ੍ਰਕਿਰਿਆ ਤੇ, ਇਹਨਾਂ ਸ਼ਰਤਾਂ ਤੇ, ਇਸ ਤਨਖਾਹ ਤੇ ਜੇ ਭਗਵੰਤ ਮਾਨ ਨੇ ਕੰਮ ਕਰਨਾ ਮੰਨਿਆ, ਫਿਰ ਅਗਲੇ ਕਹਿੰਦੇ ਆ ਜਾ ਭਾਈ ਅੰਮ੍ਰਿਤਸਰ ਇਕੱਠੇ ਚੱਲਾਂਗੇ। ਸੋ ਇਹਦਾ ਮਤਲਬ ਕੀ ਕੇਜਰੀਵਾਲ ਹੋਰਾਂ ਦਾ ਟੀਚਾ ਇੰਨਾ ਹੀ ਸੀ ਕਿ ਅਸੀਂ ਇਹਨੂੰ ਸਾਈਡ ਕਰਕੇ ਪਹਿਲਾਂ ਆਪਣੇ ਹੱਥ 'ਚ ਕੰਟਰੋਲ ਲੈ ਲਈਏ, ਤੇ ਉਹਦੇ ਲਈ ਭਗਵੰਤ ਮਾਨ ਨੇ ਕੋਈ ਸੁਨੇਹਾ ਭੇਜਿਆ, ਕੋਈ ਹਾਮੀ ਭਰੀ ਹੈ ਕਿ ਜਨਾਬ ਜੇ ਆਹੀ ਕੁਛ ਕਰਨਾ ਸੀ ਤਾਂ ਮੈਨੂੰ ਕਹਿੰਦੇ, ਮੈਂ ਕਰ ਨਹੀਂ ਤਾਂ, ਪਰ ਮੈਂ ਤੋਂ ਬਾਹਰ ਥੋੜਾ, ਮੈਨੂੰ ਬਸ ਮੁੱਖ ਮੰਤਰੀ ਤੇ ਰੱਖੋ। ਸੋ ਇਹਨਾਂ ਸ਼ਰਤਾਂ ਤੇ ਮੁੱਖ ਮੰਤਰੀ ਦਾ ਉਹਦਾ ਤੇ ਕੰਮ ਕਰਨਾ ਜੇ ਮੰਨੇ ਨੇ ਭਗਵੰਤ ਮਾਨ, ਤਾਂ ਇਹਦਾ ਮਤਲਬ ਹੁਣ ਚੌਪਰ ਸਾਡਾ ਫਿਰ ਕੇਜਰੀਵਾਲ ਨੂੰ ਲੈ ਕੇ ਉੜਿਆ ਕਰੋ। ਉਹ ਚੌਪਰ ਜਿਹੜਾ ਪਹਿਲਾਂ ਕਦੇ ਗੁਜਰਾਤ ਜਾਂਦਾ ਰਿਹਾ, ਕਦੇ ਰਾਜਸਥਾਨ ਜਾਂਦਾ ਰਿਹਾ, ਕਦੇ ਮਹਾਰਾਸ਼ਟਰ ਜਾਂਦਾ ਰਿਹਾ, ਪਤਾ ਨਹੀਂ ਕਿੱਥੇ ਕਿੱਥੇ ਘੁਮਾਇਆ। ਸਵਾਲ ਇਹ ਵੀ ਆਊਗਾ, ਭਗਵੰਤ ਮਾਨ ਹੋਰਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਆ ਕਿ ਉਹ ਜਿਵੇਂ ਆਪ ਇਹ ਕਹਿੰਦੇ ਹੁੰਦੇ ਆ ਨਾ ਕਿ ਸਦਾ ਨਹੀਂ ਰਹਿੰਦਾ ਕਿਸੇ ਦਾ ਰਾਜ। ਸੋ ਇਸ ਲਈ ਇਹਨਾਂ ਨੂੰ ਵੀ ਯਾਦ ਰਹਿਣਾ ਚਾਹੀਦਾ ਕਿ ਕੱਲ ਨੂੰ ਜਦੋਂ ਵਹੀ ਖਾਤੇ ਫਰੋਲੇ ਜਾਣੇ ਤਾਂ ਇਹ ਹਿਸਾਬ ਮੰਗਿਆ ਜਾਣਾ ਕਿ ਜਨਾਬ ਪੰਜਾਬ ਦੇ ਕਿਹੜੇ ਵਿਕਾਸ ਲਈ ਉਡਿਆ ਸੀ ਇਹ ਚੌਪਰ, ਪੰਜਾਬ ਦੇ ਕਿਹੜੇ ਕੰਮਾਂ ਲਈ ਗਿਆ ਸੀ ਇਹ ਚੌਪਰ। ਤੁਸੀਂ ਪਾਰਟੀ ਦਾ ਪ੍ਰਚਾਰ ਕਰਨ ਜਾ ਰਹੇ ਹੋ, ਪਾਰਟੀ ਹਾਈਕਮਾਂਡ ਨੂੰ, ਆਪਣੇ ਲੀਡਰ ਨੂੰ ਘੁਮਾਉਣ ਜਾ ਰਹੇ ਹੋ, ਤੇ ਤੁਸੀਂ ਉਹਦੀਆਂ ਪਾਰਟੀ ਪੱਧਰ ਦੀਆਂ ਮੀਟਿੰਗਾਂ ਕਰਦੇ ਹੋ, ਪਾਰਟੀ ਦੇ ਲਈ ਕੰਮ ਕਰਦੇ ਹੋ, ਉਹਦੇ ਵਿੱਚ ਪੰਜਾਬ ਦਾ ਕੀ
ਪਰ ਖਜ਼ਾਨਾ ਪੰਜਾਬ ਦਾ ਉੱਡ ਰਿਹਾ, ਤੇਲ ਪੰਜਾਬ ਦਾ ਲੱਗ ਰਿਹਾ, ਚੌਪਰ ਪੰਜਾਬ ਦਾ ਜਾ ਰਿਹਾ, ਮੁੱਖ ਮੰਤਰੀ ਉਸ ਕੰਮ ਤੇ ਤੁਰਿਆ ਜੀ। ਸੋ ਇਹ ਹਿਸਾਬ ਕਿਤਾਬ ਕੱਲ ਨੂੰ ਦੇਣੇ ਪੈਣੇ ਆ, ਕਿਉਂਕਿ ਇਹਦਾ ਰਿਕਾਰਡ 'ਚ ਆ ਗਿਆ ਨਾ, ਤੇ ਇਹ ਤੋਂ ਮਨਫੀ ਨਹੀਂ ਹੋ ਸਕਦੇ। ਫਿਰ ਇਸ ਲਈ ਇਹ ਭਗਵੰਤ ਮਾਨ ਨਾਲ ਕੀ ਨਾਰਾਜ਼ਗੀ ਮੁੱਕੂਗੀ, ਜਾਂ ਸਿਰਫ ਅਜੇ ਇਹੀ ਹੈ ਕਿ ਚੱਲ ਚੌਪਰ ਦੀ ਲੋੜ ਹੈ ਤਾਂ ਆ ਜਾਓ। ਸੋ ਵੈਸੇ ਹੋ ਸਕਦਾ ਉਹ ਦਿਨ ਅੱਜ ਹੁੰਦਾ, ਪਰ ਫਿਰ ਕੇਜਰੀਵਾਲ ਉਹਨਾਂ ਨੇ ਮੇਰਾ ਆਲਸੀ ਵਾਲੇ ਮਸਲੇ ਕਰਕੇ ਜਾਂ ਕਿਸੇ ਕਾਰਨ ਕਰਕੇ ਅੱਗੇ ਪਾਇਆ। ਹੁਣ ਹੋ ਸਕਦਾ ਕਿ ਉਹ ਸ਼ਨੀਵਾਰ ਜਾਂ ਐਤਵਾਰ ਨੂੰ ਅੰਮ੍ਰਿਤਸਰ ਆਉਣ, ਉੱਥੋਂ ਫਲਾਈਟ ਰਾਹੀਂ ਆਉਣਗੇ ਤੇ ਇੱਧਰ ਸਾਡੇ ਮੁੱਖ ਮੰਤਰੀ ਸਾਹਿਬ ਆਪਣਾ ਚੌਪਰ ਲੈ ਕੇ ਉੱਥੇ ਜਾਣਗੇ ਤੇ ਉਹ ਤੋਂ ਬਾਅਦ ਫਿਰ ਦੋ ਇਕੱਠੇ ਰੋਡਾਂ ਦੇ ਵਿੱਚ ਜਿਹੜਾ ਇੱਕ ਉਮੀਦਵਾਰ ਇਹਨਾਂ ਦਾ ਜਿੱਤਿਆ ਉਹਦੀ ਪਿੱਠ ਥਾਪੜ ਇਹਨਾਂ ਨੇ ਜਾਣਾ। ਸੋ ਇਸ ਲਈ ਕੇਜਰੀਵਾਲ ਜੀ ਨੇ ਭਗਵੰਤ ਮਾਨ ਦੇ ਚੌਪਰ ਨੂੰ ਸੱਦਾ ਦਿੱਤਾ ਤੇ ਉਸ ਬਾਰੇ ਭਗਵੰਤ ਮਾਨ ਵੀ ਨਾਲ ਜਾਣਗੇ ਤੇ ਫਿਰ ਗੱਲ ਵੱਖਰੀ ਵੀ ਪੈ ਜੂਗੀ, ਮਿਲਣੀ ਵੀ ਹੋ ਜੂਗੀ। ਜੀ 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 ਬਿਲਕੁਲ, ਦੇਖਦੇ ਹਾਂ ਕਦੋਂ ਇਹ ਚੀਜ਼ਾਂ ਵਾਪਰਦੀਆਂ ਨੇ। ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸੁਖਬੀਰ ਬਾਦਲ ਦੀ। ਕੱਲ ਵੀ ਆਪਾਂ ਪ੍ਰੋਗਰਾਮ ਦੇ ਚਰਚਾ ਕੀਤੀ ਸੀ ਕਿ ਜਿਹੜਾ SGPC ਦਾ ਇਲੈਕਸ਼ਨ ਹੈ ਉਹਦੇ ਵਿੱਚ ਬੀਬੀ ਜਗੀਰ ਕੌਰ ਖਾਸੀ ਮੁਸ਼ੱਕਤ ਕਰ ਰਹੇ ਨੇ, ਜਿਵੇਂ ਉਹ ਕਈ ਲੋਕਾਂ ਨੂੰ ਮਿਲੇ ਨੇ ਜਿਨ੍ਹਾਂ ਨੇ ਕੁਨਸ ਜੀ ਦਾ ਆਪਾਂ ਜ਼ਿਕਰ ਕੀਤਾ ਸੀਗਾ। ਹੁਣ ਪੰਚਾਇਤੀ ਚੋਣਾਂ ਦੇ ਮਾਮਲੇ ਦੇ ਵਿੱਚ ਉਹ ਆਪਣੇ ਵਰਕਰਾਂ, ਅਕਾਲੀ ਦਲ ਦੇ ਲੋਕਾਂ ਲਈ ਹਾਂ ਦਾ ਨਾਰਾ ਮਾਰਨ ਨਿਕਲੇ ਸੀਗੇ, ਪਰ ਉੱਥੋਂ ਵੀ ਵਿਵਾਦ ਪੈਦਾ ਹੋ ਗਿਆ। ਵਿਵਾਦ ਤਾਂ ਕਿਉਂਕਿ ਕਹਿੰਦੇ ਲੋਕ ਕਹਿੰਦੇ ਤਨਖਾਹੀਆ ਸੁਖਬੀਰ ਬਾਦਲ ਮੈਦਾਨ 'ਚ ਕਿਉਂ ਨਹੀਂ ਉਤਰਿਆ ਜੀ? ਨਹੀਂ, ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਵੀ ਪ੍ਰਧਾਨ ਨੇ। ਜੀ ਜੀ। ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡੀ ਨਹੀਂ, ਨਾਲ ਕਾਰਜਕਾਰਨੀ ਪ੍ਰਧਾਨ ਲਾ ਲਿਆ। ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹ ਬਿਲਕੁਲ ਪਰਦੇ ਦੇ ਪਿੱਛੇ ਚਲੇ ਗਏ, ਸੀਨ ਤੋਂ ਪਰੇ ਹਟ ਗਏ, ਰਾਜਨੀਤੀ ਸਰਗਰਮੀਆਂ ਤੋਂ ਉਹਨਾਂ ਨੇ ਦੂਰੀ ਬਣਾ ਲਈ, ਜਨਤਕ ਤੌਰ ਤੇ ਆਪਣੀ ਟੀਮ ਤੋਂ ਦੂਰੀ ਬਣਾ ਲਈ। ਪਰ ਅਚਾਨਕ 3-4 ਦਿਨਾਂ ਤੋਂ ਅਜਿਹੇ ਪ੍ਰਗਟ ਹੋਏ ਕਿ ਚੱਲ ਗਿੱਦੜਵਾਹਾ, ਚੱਲ ਜਲਾਲਾਬਾਦ, ਚੱਲ ਫਰੀਦਕੋਟ, ਚੱਲ ਮੁਕਤਸਰ ਸਾਹਿਬ, ਲਗਾਤਾਰ ਧਰਨੇ, ਮੁਜ਼ਾਹਰੇ, ਰੈਲੀਆਂ, ਸਮਾਗਮ, ਸਾਰਾ ਕੁਛ। ਇੱਕ ਪਾਸੇ ਚਰਚਾ ਨਿਕਲਦੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਮਿਲ ਰਹੇ ਨੇ, ਦੂਜੇ ਪਾਸੇ ਚਰਚਾ ਨਿਕਲਦੀ ਹੈ ਕਿ ਜਿਹੜੇ ਦੂਸਰੇ ਧਿਰ ਨਾਲ ਖੜੇ ਨੇ ਉਹਨਾਂ ਨੂੰ ਮਨਾਉਣ ਪਛਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਉਧਰੋਂ ਧਰਨਿਆਂ 'ਚ ਜਨਤਕ ਸਮਾਗਮਾਂ ਜਾ ਰਹੇ ਨੇ, ਉੱਥੋਂ ਗਿੱਦੜਵਾਹੇ ਦੀ ਚਾਹੇ ਜ਼ਿਮਨੀ ਚੋਣ ਦੀ ਤਿਆਰੀ 'ਚ ਦਿਖਦੇ ਨੇ, ਚਾਹੇ ਉਹ ਪੰਚਾਇਤੀ ਮਸਲਿਆਂ ਨੂੰ ਲੈ ਕੇ ਜਲਾਲਾਬਾਦ, ਮੁਕਤਸਰ ਸਾਹਿਬ ਬੈਠੇ ਨੇ। ਸੋ ਉਹ ਸਾਰੀ ਸਰਗਰਮੀ ਸਵਾਲ ਪੈਦਾ ਕਰਦੀ ਹੈ ਕਿ ਕੀ ਇਹ ਪੰਥਕ ਮਰਿਆਦਾ ਦਾ ਘਾਣ ਨਹੀਂ, ਕੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਨਹੀਂ? ਜਦੋਂ ਇੱਕ ਵਿਅਕਤੀ ਪੰਥਕ ਰੋਹ ਰੀਤਾਂ ਦੇ ਅਨੁਸਾਰ ਤਨਖਾਹੀਆ ਕਰਾਰ ਹੋਵੇ ਤਾਂ ਉਹਦੇ ਨਾਲ ਇਹ ਆਪਣੇ ਆਪ ਸਪਸ਼ਟ ਹੈ ਕਿ ਤੁਸੀਂ ਕਿਸੇ ਨਾਲ ਮੇਲ ਮਿਲਾਪ ਨਹੀਂ ਕਰ ਸਕਦੇ, ਨਾ ਤੁਹਾਡੇ ਨਾਲ ਕੋਈ ਮੇਲ ਮਿਲਾਪ ਰੱਖ ਸਕਦਾ, ਜਦੋਂ ਤੱਕ ਤੁਸੀਂ ਉਸ ਪ੍ਰਕਿਰਿਆ ਦੇ ਤਹਿਤ ਆਪਣੀ ਧਾਰਮਿਕ ਸਜ਼ਾ ਵਾਲੀ ਪ੍ਰਕਿਰਿਆ ਚੋਂ ਪੂਰੀ ਕਰਕੇ ਖਿਮਾ ਜਾਚਨਾ ਦੀ ਅਰਦਾਸ ਕਰਕੇ ਬਰੀ ਨਹੀਂ ਹੁੰਦੇ, ਜੀ ਜੀ, ਮੁਕਤ ਨਹੀਂ ਹੁੰਦੇ ਉਸ ਤੋਂ, ਹੈ ਨਾ। ਸੋ ਉਹ ਸਾਰੀ ਪ੍ਰਕਿਰਿਆ ਤੋਂ ਪਹਿਲਾਂ ਹੀ ਅਚਾਨਕ ਸੁਖਬੀਰ ਬਾਦਲ ਦਾ ਸਰਗਰਮ ਹੋਣਾ। ਹੁਣ ਕੁਝ ਕਹਿੰਦੇ ਜੀ ਠੀਕ ਹੈ ਜੀ, ਪੁਰਾਣੇ ਹੁਕਮਨਾਮਿਆਂ ਦੇ ਹਿਸਾਬ ਨਾਲ ਹੁੰਦਾ ਹੋਊਗਾ ਜੀ ਏਦਾਂ, ਹੁਣ ਇਸ ਵਾਰ ਏਦਾਂ ਦਾ ਹੋ ਸਕਦਾ ਇਹਨਾਂ ਦੀ ਕੋਈ ਰੋਕ ਨਾ ਹੋਵੇ। ਇਹ ਇਸ ਲਈ ਕਹਿੰਦੇ ਕਿ ਉਸ ਮਤਲਬ ਏਦਾਂ ਇੱਕ ਬੰਦੇ ਲਈ ਕੋਈ ਇਹੋ ਜਿਹੀ ਛੋਟ ਕਾਹਦੇ ਲਈ ਹੋ ਜੂਗੀ? ਹਾਂਜੀ ਹਾਂਜੀ, ਇਹ ਉਸੇ ਤਰ੍ਹਾਂ ਦਾ ਸਵਾਲ ਹੈ। ਫਿਰ ਡੇਰਾ ਸਿਰਸਾ ਮੁਖੀ ਨੂੰ ਪੈਰੋਲ ਵਾਰ-ਵਾਰ ਕਿਉਂ ਤੇ ਬਾਕੀਆਂ ਨੂੰ ਕਿਉਂ ਨਹੀਂ? ਫਿਰ ਇਹਦੇ ਲਈ ਵੱਖਰੀ ਛੋਟ ਕਿਉਂ ਹੈ? ਸੋ ਇਹ ਸਵਾਲ, ਹਾਂ, ਹੁਣ ਜੇ ਕਹੀਏ ਕਿ ਜੀ ਰੋਕ ਨਹੀਂ ਸੀ, ਫਿਰ 1 ਮਹੀਨਾ ਸੁਖਬੀਰ ਬਾਦਲ ਕਿਉਂ ਗਾਇਬ ਰਹੇ? ਤੁਸੀਂ ਇਸ ਮੌਕੇ ਸੁਖਬੀਰ ਬਾਦਲ ਹੋਰਾਂ ਦਾ ਫੇਸਬੁੱਕ ਪੇਜ ਖੋਲ ਕੇ ਦੇਖੋ। ਠੀਕ ਹੈ ਜੀ। ਤੁਹਾਨੂੰ ਆਖਰੀ ਪੋਸਟ 31 ਅਗਸਤ ਦੀ ਮਿਲੂਗੀ। ਠੀਕ ਹੈ ਜੀ। 31 ਅਗਸਤ ਤੋਂ ਬਾਅਦ ਅਚਾਨਕ ਪਿਛਲੇ 2 ਦਿਨਾਂ ਦੀਆਂ ਪੋਸਟਾਂ ਸ਼ੁਰੂ ਹੁੰਦੀਆਂ। ਇਹਦਾ ਮਤਲਬ ਸਤੰਬਰ ਮਹੀਨਾ ਤੁਸੀਂ ਪੂਰਾ ਗਾਇਬ ਰਹੇ। ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਬਾਅਦ, ਮਤਲਬ ਕਿ 5-6 ਤਰੀਕ ਤੋਂ ਬਾਅਦ ਤੁਸੀਂ ਸਰਗਰਮ ਹੋਏ ਹੋ, ਜਾਂ 7-8 ਤਰੀਕ ਨੂੰ ਤੁਸੀਂ ਸਰਗਰਮ, ਜੇ ਅੱਜ ਤੋਂ 2-3 ਦਿਨ ਪਹਿਲਾਂ ਉਹ ਦਿਖਾ ਰਿਹਾ ਪੋਸਟਾਂ, ਇਹਦਾ ਮਤਲਬ ਤੁਸੀਂ 6 ਜਾਂ 7 ਤਰੀਕ ਨੂੰ ਪੋਸਟ ਪਾਈ ਹੈ। ਸੋ 1 ਮਹੀਨਾ 5-6 ਦਿਨ ਥੋੜਾ ਗਾਇਬ ਰਹਿਣਾ। ਤਾਂ ਤੁਹਾਨੂੰ ਪਤਾ ਸੀ ਕਿ ਤੁਸੀਂ ਤਨਖਾਹੀਆ ਹੋ ਤੇ ਤੁਸੀਂ ਜਨਤਕ ਨਹੀਂ ਵਿਚਰ ਸਕਦੇ। ਜੀ ਬਿਲਕੁਲ। ਪਰ ਤੁਹਾਡੇ ਅੰਦਰ ਦਾ ਰਾਜਨੀਤਿਕ ਕੀੜਾ ਤੁਹਾਨੂੰ ਟਿਕਣ ਨਹੀਂ ਦੇ ਰਿਹਾ। ਤੁਹਾਨੂੰ ਸੀਗਾ ਕਿ ਸ਼ਾਇਦ ਇਸ ਸਮੇਂ ਤੱਕ ਜਥੇਦਾਰ ਸਾਹਿਬ ਵਾਲਾ ਮਸਲਾ ਨਿਬੜ ਜੂਗਾ ਤੇ ਮੈਂ ਆਪਣਾ ਸਾਰੀਆਂ ਸੇਵਾਵਾਂ ਨਿਭਾ ਕੇ ਜੋ ਵੀ ਮੈਨੂੰ ਲਾਈ ਜਾਏਗੀ ਤਨਖਾਹ ਦੇ ਰੂਪ ਦੇ ਵਿੱਚ, ਮੈਂ ਆਪਣਾ ਅਰਦਾਸ ਦੇਖ ਕਰਾ ਕੇ ਮੈਂ ਆਪਣੀ ਸਰਗਰਮੀ ਬਿਠ ਲੂੰਗਾ। ਪਰ ਜਦੋਂ ਮਹੀਨਾ ਬੀਤ ਗਿਆ, ਚੋਣਾਂ ਸਿਰ ਤੇ ਆ ਗਈਆਂ, ਉਧਰ ਜਿਮਨੀ ਚੋਣ ਵਾਲਾ ਪੇਚ ਫਸ ਗਿਆ, ਬਾਹਰ ਨਿਕਲਿਆ, ਰਾਜਾ ਬੜਿੰਗ ਸਰਗਰਮ ਹੋ ਗਿਆ, ਉਧਰ ਤੁਹਾਡੀ ਪਾਰਟੀ ਚੋਂ ਗਏ ਹੋਏ ਬੰਦੇ ਸਰਗਰਮ ਹੋਣ ਲੱਗ ਪਏ, ਤਾਂ ਫਿਰ ਤੁਹਾਨੂੰ ਫਿਕਰ ਵੀ ਪੈ ਗਿਆ ਤੇ ਫਿਰ ਤੁਸੀਂ ਬਾਹਰ ਨਿਕਲੇ। ਤੇ ਹੁਣ ਸਾਰਾ ਕੁਝ ਦੇਖਣ ਵਾਲੀ ਗੱਲ ਜਥੇਦਾਰ ਸਾਹਿਬਾਨ ਕਰਨੀ ਹੈ, ਕਿਉਂਕਿ ਬੇਸ਼ੱਕ ਲੰਬਾ ਮਾਮਲਾ ਸੀ। ਆਪਾਂ ਪਹਿਲਾਂ ਹੀ ਗੱਲ ਕਰਦੇ ਸੀ ਕਿ ਸਪਸ਼ਟੀਕਰਨ ਲਏ ਨੇ ਕਿੰਨਿਆਂ ਧਿਰਾਂ ਤੋਂ, ਅਜੇ ਕਿੰਨੇ ਮਸਲੇ ਆਉਣੇ ਬਾਕੀ ਨੇ, ਜਿਹੜੇ ਜਥੇਦਾਰਾਂ ਨੂੰ ਘਰੇ ਬੁਲਾ ਕੇ ਡੇਰਾ ਸਿਰਸਾ ਮੁਖੀ ਨੂੰ ਮਾਫੀ ਦਵਾਈ, ਸਾਰਾ ਕੁਝ ਕਰਾਇਆ,
ਉਹਨਾਂ ਨੂੰ ਵੀ ਹੋ ਸਕਦਾ ਆਉਂਦੇ ਦਿਨਾਂ 'ਚ ਤਲਬ ਕਰਨਾ ਹੋਵੇ। ਸੋ ਇਸ ਲਈ ਇਸ ਪ੍ਰਕਿਰਿਆ ਨੂੰ ਪੂਰਾ ਟਾਈਮ ਲੱਗ ਸਕਦਾ। ਕੀ ਇਹ ਹੋ ਗਿਆ ਕਿ ਤਨਖਾਹੀਆ ਜਲਦੀ ਕਰਾਰ ਦਿਵਾ ਲਿਆ ਆਪਣੇ ਆਪ ਨੂੰ ਜੀ, ਫਿਰ ਸਪਸ਼ਟੀਕਰਨ ਤੋਂ ਬਾਅਦ ਅਜੇ ਨਾਲ ਹੀ ਚੱਲੀ ਜਾਣਾ ਸੀ, ਬਾਅਦ 'ਚ ਦਵਾਉਣਾ ਸੀ? ਕੀ ਹੁਣ ਇਹ ਲੱਗਦਾ ਜੇ ਹੁਣ ਤਨਖਾਹੀਆ ਕਰਾਰ ਦੇ ਦਿੱਤੇ ਗਏ ਨੇ ਤਾਂ ਕੀ ਹੁਣ ਆਪਣੇ ਹਿਸਾਬ ਨਾਲ ਮਾਮਲਾ ਨਿਬੜ ਨਹੀਂ ਰਿਹਾ? ਜਾਂ ਸੱਚਮੁੱਚ ਮਤਲਬ ਕਿ ਜਿਹੜੀ ਉਮੀਦ ਕੀਤੀ ਜਾ ਰਹੀ ਹੈ ਕਿ ਜਥੇਦਾਰ ਸਾਹਿਬਾਨ ਪੂਰੀ ਹੁਣ ਮਰਿਆਦਾ ਦੇ ਅਨੁਸਾਰ ਮਤਲਬ ਸਹੀ ਫੈਸਲਾ ਲੈਣਗੇ, ਉਹਦੇ ਵਿੱਚ ਸੁਖਬੀਰ ਬਾਦਲ ਉਲਝ ਗਏ ਨੇ? ਪਰ ਜੇ ਉਲਝ ਗਏ ਨੇ ਤਾਂ ਅੱਜ ਜਾਂ ਭਲਕੇ ਤੱਕ ਜਥੇਦਾਰ ਸਾਹਿਬ ਦਾ ਫਰਮਾਨ ਆਉਣਾ ਚਾਹੀਦਾ ਕਿ ਭਾਈ ਜਿਨ੍ਹਾਂ ਨੇ ਸੁਖਬੀਰ ਬਾਦਲ ਨਾਲ ਮਿਲਣੀ ਕੀਤੀ ਇਹਨਾਂ ਦਿਨਾਂ 'ਚ ਉਹ ਸਾਰੇ ਤਲਬ ਨੇ ਤੇ ਸੁਖਬੀਰ ਬਾਦਲ ਨੂੰ ਤਾੜਨਾ ਹੋਣੀ ਚਾਹੀਦੀ ਹੈ। ਪੁਰਾਣੇ ਹੁਕਮਨਾਮੇ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਚਾਹੇ ਕਿਸੇ ਦੀ ਝਾਤ ਮਾਰ ਕੇ ਦੇਖ ਲਓ, ਜਿਨ੍ਹਾਂ ਦੇ ਖਿਲਾਫ ਹੁਕਮਨਾਮੇ ਜਾਰੀ ਹੋਏ ਨੇ ਕਿ ਇਹਨਾਂ ਨਾਲ ਕੋਈ ਮੇਲ ਮਿਲਾਪ ਨਹੀਂ ਰੱਖਿਆ ਜਾਏਗਾ ਜਦੋਂ ਤੱਕ ਇਹ ਆਪਣੀ ਤਨਖਾਹ ਪੂਰੀ ਨਹੀਂ ਕਰਦੇ, ਜਦੋਂ ਤੱਕ ਆਪਣੀ ਇਹ ਧਾਰਮਿਕ ਸਜ਼ਾ ਨੂੰ ਨਹੀਂ ਪੂਰਾ ਕਰਦੇ। ਸੋ ਇਸ ਲਈ ਸੁਖਬੀਰ ਬਾਦਲ ਲਈ ਨਵੀਂ ਮੁਸ਼ਕਲ ਖੜੀ ਹੋ ਗਈ ਆ, ਪਰ ਉਹਦੇ ਨਾਲ ਉਹਦੀ ਪਾਰਟੀ ਲਈ ਵੀ ਮੁਸ਼ਕਲ ਖੜੀ। ਕੱਲ ਤੱਕ ਬੀਬੀ ਜਗੀਰ ਕੌਰ ਨੂੰ ਘੇਰ ਰਹੇ ਸੀਗੇ, ਸੋ ਹੁਣ ਅੱਜ ਆਪ ਘਿਰੇ ਨੇ ਤੇ ਮੈਨੂੰ ਲੱਗਦਾ ਇਹਦੇ ਨਾਲ ਉਹ ਲੀਡਰਸ਼ਿਪ ਵੀ ਘਿਰੂਗੀ ਜਿਨ੍ਹਾਂ ਨੇ ਇਹਨਾਂ ਨੂੰ ਸੱਦਿਆ ਬੁਲਾਇਆ ਜਾਂ ਜਿਨ੍ਹਾਂ ਨੂੰ ਕਹਿ ਕੇ ਇਹਨਾਂ ਨੇ ਪ੍ਰੋਗਰਾਮ ਰਖਾਏ। ਸੋ ਪਰ ਕੀ ਅੱਜ ਤੋਂ ਬਾਅਦ ਸੁਖਬੀਰ ਬਾਦਲ ਫੇਰ ਪੜਦੇ ਉੱਲੇ ਜਾਣਗੇ ਜਾਂ ਨਹੀਂ ਜਾਣਗੇ, ਜਾਂ ਉਹ ਇਸ ਸਥਿਤੀ ਚ ਆਉਣਗੇ ਕਿ ਜਲਦੀ ਮਾਮਲਾ ਨਿਬੇੜਿਆ ਜਾਵੇ? ਜੀ ਪਰ ਜਥੇਦਾਰ ਸਾਹਿਬਾਨ ਦੀ ਭੂਮਿਕਾ ਤੇ ਵੀ ਹੁਣ ਸਭ ਦੀ ਨਜ਼ਰਸਾਨੀ ਹੈ। ਪਰ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ। ਆਪਾਂ 2 ਦਿਨ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਹੁਣ ਸੁਖਬੀਰ ਬਾਦਲ ਦਾ ਨਿਕਲਣਾ ਮੁਸ਼ਕਲ ਹੈ ਤੇ ਹੁਣ ਉਹ ਸਥਿਤੀ ਆ ਗਈ ਹੈ। ਜੀ, ਇਸੇ ਦਰਮਿਆਨ ਜਿਹੜੀ ਤੁਸੀਂ ਮਾਮਲੇ ਦਾ ਜ਼ਿਕਰ ਕੀਤਾ ਪੰਚਾਇਤੀ ਚੋਣਾਂ ਦਾ, ਉਹਨਾਂ ਤੇ ਵੀ ਕਹਿੰਦੇ ਰੋਕ ਲੱਗਣ ਦੀ ਜਿਹੜੀ ਕਾਰਵਾਈ ਹੈ ਉਹ ਲਗਾਤਾਰ ਜਾਰੀ ਹੈ ਜੀ ਪੰਚਾਇਤੀ ਚੋਣਾਂ ਦੇ ਵਿੱਚ। ਬਿਲਕੁਲ ਪ੍ਰਵੀਨ ਜੀ, 250 ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਤੇ ਉਹਨਾਂ ਦੀ ਚੋਣ ਪ੍ਰਕਿਰਿਆ ਤੇ 14 ਤਰੀਕ ਤੱਕ ਰੋਕ ਲਾਈ ਗਈ ਸੀ ਹਾਈ ਕੋਰਟ ਵੱਲੋਂ, ਕਿਉਂਕਿ ਪਟੀਸ਼ਨਾਂ ਜੇ 100 ਪਟੀਸ਼ਨਾਂ ਹੋਰ ਵਿਚਾਰ ਅਧੀਨ ਨੇ, ਕੱਲ ਅੱਗੇ ਪਾਈ ਤੇ ਅੱਜ ਉਹਨਾਂ ਤੇ ਸੁਣਵਾਈ ਹੋਣੀ ਆ। ਤੇ ਪਤਾ ਆਪਾਂ ਜਿਵੇਂ ਗੱਲ ਕਰ ਰਹੇ ਸੀਗੇ, ਅੰਦਾਜ਼ੇ ਲਾਏ ਜਾ ਰਹੇ ਕਿ ਅੱਜ ਤੱਕ ਸਵੇਰ ਤੱਕ ਹੁੰਦਿਆਂ ਅੱਜ ਪੂਰੇ ਹੋਰ ਕਈ ਮਾਮਲੇ ਪਹੁੰਚ ਜਾਣਗੇ ਕਈ ਪਿੰਡਾਂ ਦੇ। ਪਰ ਇਹਦੇ ਵਿੱਚ ਇੰਨਾ ਸਪਸ਼ਟ ਹੈ ਕਿ ਜਿਹੜੇ ਪਿੰਡ ਦਾ ਨਾਮ ਆਉਂਦਾ ਇਹਦਾ ਮਤਲਬ ਇਹ ਨਹੀਂ ਕਿ ਉਸ ਪੂਰੇ ਪਿੰਡ ਦੀ ਪੰਚਾਇਤੀ ਰੋਕ ਲੱਗ ਗਈ। ਕਈ ਪਿੰਡਾਂ 'ਚ ਪੂਰੀ ਰੋਕ ਹੈ, ਕਈ ਪਿੰਡਾਂ ਦੇ ਵਿੱਚ ਪੰਚੀਆਂ ਵਾਈਜ਼ ਵਾਰਡ ਵਾਈਜ਼ ਜਿੱਥੇ ਕਿਤੇ ਗੜਬੜ ਕੀਤੀ ਹੈ, ਜਿਹਦੇ ਪਰਚੇ ਰੱਦ ਕਰਾਏ, ਕਾਗਜ਼ ਰੱਦ ਹੋਏ ਆ, ਉੱਥੇ ਹੈ। ਤੇ ਜ਼ਿਆਦਾਤਰ ਜਿੱਥੇ ਸਰਪੰਚਾਂ ਦੀ ਪ੍ਰਕਿਰਿਆ ਤੇ ਰੋਕ ਲੱਗੀ ਉੱਥੇ ਫਿਰ ਰੋਕ ਲੱਗਦੀ ਲੱਗਦੀ। ਸੋ ਇਸ ਲਈ ਕਈ ਪਿੰਡਾਂ ਦੇ ਵਿੱਚ ਵਾਰਡ ਵਾਈਜ਼ ਰੋਕ ਹੈ, ਕਈ ਪੂਰੀ ਪੰਚਾਇਤਾਂ ਤੇ ਰੋਕ ਹੈ। ਇਸ ਲਈ ਉਹ ਪੂਰਾ ਵਿਸਤਾਰਤ ਫੈਸਲਾ, ਵਿਸਤਾਰਤ ਜਾਣਕਾਰੀ ਹਰ ਪਿੰਡ ਨੂੰ ਆਪਣੇ ਹਵਾਲੇ ਲੈਣ ਦੀ ਲੋੜ ਹੈ। ਜਿਨ੍ਹਾਂ ਨੇ ਪਰ ਪਟੀਸ਼ਨ ਪਾਈ ਹੈ, ਜਿਨ੍ਹਾਂ ਨੇ ਸਿਰਫ ਸੋਸ਼ਲ ਮੀਡੀਆ ਤੇ ਅਖਬਾਰਾਂ 'ਚ ਜਾਂ ਆਪਣੇ ਪੇਜਾਂ ਤੇ ਚੀਕਾਂ ਮਾਰੀਆਂ, ਆਪਣੇ ਪਿੰਡ 'ਚ ਰੌਲਾ ਪਾਇਆ, ਉੱਥੇ ਕੁਛ ਨਹੀਂ। ਜੇ ਅਧਿਕਾਰਕ ਤੌਰ ਤੇ ਤੁਸੀਂ ਪਟੀਸ਼ਨ ਪਾਈ ਆ ਤੇ ਤੁਹਾਡੀ ਪਟੀਸ਼ਨ ਤੇ ਸੁਣਵਾਈ ਹੋ ਲਈ ਆ, ਫਿਰ ਤੁਹਾਡਾ ਨਾਮ ਉਸ ਦੇ ਵਿੱਚ ਹੋ ਸਕਦਾ ਕਿ ਜੇ ਤੁਸੀਂ ਕਹਿੰਦੇ ਹੋ ਕਿ ਸਾਡੇ ਜਬਰੀ ਕਾਗਜ਼ ਰੱਦ ਕਰਾਏ, ਸਾਡੇ ਕੋਲ ਨੋ ਡਿਊ ਹੁੰਦਿਆਂ ਵੀ ਸਾਨੂੰ ਕਿਹਾ ਕਿ ਤੁਹਾਡੇ ਕੋਲ ਤਾਂ ਨੋ ਡਿਊ ਨਹੀਂ ਹੈਗਾ, ਇਹ ਸਾਰੀ ਜਿਨ੍ਹਾਂ ਨੇ ਨੋ ਡਿਊ ਦਿੱਤੇ ਉਹੀ ਕਾਗਜ਼ ਰੱਦ ਕਰੀ ਜਾਂਦੇ ਨੇ, ਤਾਂ ਫਿਰ ਤਾਂ ਤੁਸੀਂ ਪਟੀਸ਼ਨ ਦੇ ਆਧਾਰ ਤੇ ਉਸ ਦੇ ਵਿੱਚ ਸੂਚੀ 'ਚ ਹੋ ਸਕਦੇ ਹੋ ਕਿ ਤੁਹਾਡੀ ਚੋਣ ਪ੍ਰਕਿਰਿਆ ਰੁਕ ਜਾਵੇ, ਨਹੀਂ ਤਾਂ ਫਿਰ ਜੈਸਾ ਹੈ ਤੈਸਾ ਹੈ। ਸੋ ਇਸ ਲਈ ਆਮ ਆਦਮੀ ਪਾਰਟੀ ਦੇ 60% ਤੋਂ ਵੱਧ ਉਮੀਦਵਾਰ ਕਹਿੰਦੇ ਕਿ ਸਿੱਧੇ ਮੈਦਾਨ 'ਚ ਨੇ ਤੇ ਦੂਜੀਆਂ ਪਾਰਟੀਆਂ ਦੇ ਕਿਸੇ 13%, ਕਿਸੇ 17%, ਕਿਉਂਕਿ ਉਹ ਕਹਿੰਦੇ ਸਾਡੇ ਰੱਦ ਕਰਾਏ ਨੇ। ਤੇ ਸਰਬਸੰਮਤੀਆਂ ਵੀ ਜਿੱਥੇ ਹੋ ਰਹੀਆਂ ਨੇ, ਬਹੁ ਗਿਣਤੀ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਹੋ ਰਹੀਆਂ ਨੇ। ਹੁਣ ਕਾਂਗਰਸੀ ਤੇ ਅਕਾਲੀ ਚੀਕਾਂ ਮਾਰਦੇ ਨੇ ਤੇ ਆਪ ਵਾਲੇ ਕਹਿੰਦੇ ਕਿ ਆਪਣੇ ਟਾਈਮ ਵੀ ਤੁਸੀਂ ਇਹੀ ਕੁਝ ਕਰਦੇ ਸੀ, ਅਸੀਂ ਤੁਹਾਡੇ ਚੋਂ ਨਿਕਲੇ, ਸਾਨੂੰ ਸਾਰਾ ਪਤਾ ਹੀ ਆ। ਸੋ ਇਸ ਲਈ ਇਹ ਪ੍ਰਕਿਰਿਆ ਜਾਰੀ, ਅੱਜ ਫਿਰ ਸੁਣਵਾਈ ਹੋਣੀ ਹੈ ਜੀ। ਦੇਖਦੇ ਹਾਂ ਇਹ ਮਾਮਲਾ ਕਿੱਧਰ ਜਾਊਗਾ। ਫਿਕਰਮੰਦੀ ਇਸ ਗੱਲ ਦੀ ਵੀ ਹੈ ਸਰਕਾਰ ਤੋਂ ਲੈ ਕੇ ਚੋਣ ਲੜਨ ਵਾਲੀਆਂ ਧਿਰਾਂ ਨੂੰ, ਕਿਤੇ ਸਾਰੀ ਪ੍ਰਕਿਰਿਆ ਤੇ ਰੋਕ ਨਾ ਲੱਗ ਜਾਵੇ, ਕਿਉਂਕਿ ਇਹਦਾ ਵੀ ਇਸ਼ਾਰਾ ਇੱਕ ਵਾਰ ਤਾੜਨਾ ਦੇ ਰੂਪ 'ਚ ਪੰਜਾਬ ਸਰਕਾਰ ਨੂੰ ਕਰਦੇ ਆ। ਪੰਜਾਬ ਹਾਈ ਕੋਰਟ ਦੇ ਮਾਨਯੋਗ ਜੱਜ ਸਾਹਿਬਾਨ ਨੇ ਕਿਹਾ ਸੀਗਾ ਕਿ ਫਿਰ ਜੇ ਤੋਂ ਨਹੀਂ ਹੁੰਦਾ ਸੀ ਰੋਕ ਲਾ ਦਈਏ। ਜੀ ਬਿਲਕੁਲ, ਦੇਖੋ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਜਦੋਂ ਆਪਾਂ ਚਰਚਾ ਕਰ ਰਹੇ ਸੀ ਸ਼ਰਮਾ ਜੀ, ਕਿ ਬਦਲਾਅ ਤੋਂ ਉਮੀਦ ਸੀਗੀ ਕਿ ਬਦਲਾਅ ਨਜ਼ਰ ਆਊਗਾ, ਪਰ ਜਦੋਂ ਤੁਸੀਂ ਖੁਦ ਉਸ ਡੈਮੋਕ੍ਰੇਸੀ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਸੀ ਜਦੋਂ ਤੁਸੀਂ ਆਪੋਜੀਸ਼ਨ ਦੇ ਵਿੱਚ ਹੁੰਦੇ ਸੀ, ਅੱਜ ਤੁਸੀਂ ਖੁਦ ਘਾਣ ਕਰ ਰਹੇ ਹੋ। ਜੇਕਰ ਇੱਕ ਬੰਦੇ ਦੇ ਕਾਗਜ਼ ਇੱਕੋ ਥਾਂ ਤੋਂ ਦੋਨਾਂ ਨੂੰ NOC ਜਾਰੀ ਹੋਈ ਹੈ ਤੇ ਬਾਅਦ ਦੇ ਵਿੱਚ ਉਹਦੇ ਕਾਗਜ਼ ਰੱਦ ਹੋ ਰਿਹਾ, ਗੋਲੀਆਂ ਚੱਲ ਰਹੀਆਂ, ਲੋਕਾਂ ਦੇ ਸਿਰ ਪਾੜੇ ਜਾ ਰਹੇ, ਤਾਂ ਫਿਰ ਇਹ ਕਿਹੜੇ ਲੋਕਤੰਤਰ ਨੂੰ ਬਚਾਉਣ ਦੀ ਤੁਸੀਂ ਗੱਲ ਕਰਦੇ ਹੋ? ਬਿਲਕੁਲ ਜੀ। ਪ੍ਰਗਟ ਸਿੰਘ ਦੀ ਨਾ ਪ੍ਰਗਟ ਸਿੰਘ ਹੋਰਾਂ ਦੀ ਮੈਂ ਇੰਟਰਵਿਊ ਸੁਣ ਰਿਹਾ ਸੀਗਾ, ਉਹ ਕਹਿੰਦੇ 12,000 ਪੰਚਾਇਤਾਂ ਬਣਾਈਆਂ ਸੀ ਅਸੀਂ ਜਦੋਂ ਪਹਿਲਾਂ ਇਲੈਕਸ਼ਨ ਹੋਏ ਸੀਗੇ ਤੇ 92 MLA ਜਿੱਤ ਗਏ, ਕਹਿੰਦੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ। ਕਹਿੰਦੇ ਪੰਚਾਇਤਾਂ ਨਾਲ ਵੋਟਾਂ ਵਧਾਈਕੀ ਦੀਆਂ ਨਹੀਂ ਪੈਂਦੀਆਂ, ਸਰਕਾਰਾਂ ਨਹੀਂ ਬਣਦੀਆਂ। ਪਰ ਉਹ ਇੰਨਾ ਵੀ ਚਲੋ ਸਰਕਾਰਾਂ ਨਾਲ ਜੁੜੇ ਲੋਕਾਂ ਨੂੰ ਇਹਦੀ ਗੱਲ ਦੀ ਖਾਹਿਸ਼ ਹੁੰਦੀ ਹੈ ਕਿ ਸੱਤਾ ਜਿੰਨਾ ਚਿਰ ਹੋਵੇ ਸਾਡੇ ਕੋਲ ਹੀ ਹੋਵੇ, ਮੈਂਬਰੀ ਦੀ ਕੁਰਸੀ ਤੋਂ ਲੈ ਕੇ ਤਾਂ ਤਿੱਕਰ ਦੀ ਜਿਹੜੀ ਵੀ ਕੁਰਸੀ ਹੈ।
ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਬੜੀ ਗੰਭੀਰ ਖਬਰ ਆ, ਬੜੀ ਸੰਜੀਦਾ ਖਬਰ ਆ। ਪੰਜਾਬ ਦੇ ਵਿੱਚ ਸਿਹਤ ਸੇਵਾਵਾਂ ਬਾਰੇ ਆਪਾਂ ਅਕਸਰ ਹੀ ਜ਼ਿਕਰ ਕਰਦੇ ਰਹੇ ਹਾਂ। ਕੇਂਦਰ ਦੀਆਂ ਜਿਹੜੀਆਂ ਵੱਖ-ਵੱਖ ਸਕੀਮਾਂ ਉਹ ਕਿਉਂ ਖਟਾਰਾ ਹੋ ਚੁੱਕੀਆਂ ਨੇ, ਉਹਨਾਂ ਤਹਿਤ ਲੋਕਾਂ ਨੂੰ ਸਹੂਲਤ ਕਿਉਂ ਨਹੀਂ ਮਿਲਦੀ, ਇਹਦੇ ਬਾਰੇ ਵੀ ਆਪਾਂ ਲਗਾਤਾਰ ਚਰਚਾ ਕਰਦੇ ਰਹੇ ਹਾਂ। ਮਰੀਜ਼ਾਂ ਦੀ ਹਾਲਤ ਤਾਂ ਜਿਹੜੀ ਹੈ ਹੀ ਹੈ, ਪਰ ਕਹਿੰਦੇ ਕਿ ਪੰਜਾਬ ਦੇ ਵਿੱਚ ਲਾਸ਼ਾਂ ਨੂੰ ਵੀ ਡਾਕਟਰਾਂ ਦਾ ਇੰਤਜ਼ਾਰ ਕਰਨਾ ਪੈਂਦਾ ਜੀ। ਪ੍ਰਵੀਨ ਜੀ, ਇਹ ਤੋਂ ਵੱਧ ਕਿਸਮੀ ਕੀ ਹੋਊਗੀ ਕਿ ਬੰਦਾ ਇਲਾਜ ਦੌਰਾਨ, ਕਿਸੇ ਹਾਦਸੇ ਦੌਰਾਨ, ਕਿਸੇ ਲੜਾਈ ਝਗੜੇ ਦੌਰਾਨ ਇਸ ਜਹਾਨ ਤੋਂ ਚਲਾ ਗਿਆ ਤੇ ਉਹਦੀ ਲਾਸ਼ ਪੋਸਟਮਾਰਟਮ ਰੂਮ 'ਚ ਡਾਕਟਰ ਦਾ ਇੰਤਜ਼ਾਰ ਕਰਦੀ ਰਹੀ 1 ਦਿਨ, 2 ਦਿਨ, 3 ਦਿਨ। ਤੇ ਜੇ ਹੋਵੇ ਵੀ ਪੋਸਟਮਾਰਟਮ ਤਾਂ ਉਹ ਡੰਮੀ ਹੋ ਜਾਵੇ। ਮਾਣਯੋਗ ਅਦਾਲਤ ਦੇ ਵਿੱਚ ਇੱਕ ਕੇਸ ਆਉਂਦਾ, ਕਿਉਂਕਿ ਜਦੋਂ ਲੜਾਈ ਝਗੜੇ ਵਾਲਾ, ਕਿਸੇ ਕਤਲ ਵਾਲਾ, ਕਿਸੇ ਅਜਿਹੇ ਮਸਲੇ ਵਾਲੀ ਮੌਤ ਵਾਲਾ ਮਸਲਾ ਹੁੰਦਾ ਤਾਂ ਉਹ ਅਦਾਲਤ ਨਾਲ ਸੰਬੰਧ ਹੁੰਦਾ, ਉੱਥੇ ਪੋਸਟਮਾਰਟਮ ਦੀ ਅਹਿਮੀਅਤ ਬਹੁਤ ਵੱਧ ਜਾਂਦੀ ਹੈ। ਅਦਾਲਤ ਦਾ ਇੱਕ ਮਾਮਲਾ ਸੀਗਾ ਤੇ ਪੰਜਾਬ ਦੇ ਇੱਕ ਬੰਦੇ ਦਾ ਕਤਲ ਹੁੰਦਾ ਤੇ ਉਹਦੀ ਪੋਸਟਮਾਰਟਮ ਦੀ ਰਿਪੋਰਟ ਜਦੋਂ ਅਦਾਲਤ ਪਹੁੰਚਦੀ ਹੈ ਤਾਂ ਉਹਦੇ ਵਿੱਚ ਪਤਾ ਲੱਗਦਾ ਕਿ ਜਿਹੜਾ ਪਰਚਾ ਕੱਟਿਆ ਗਿਆ ਉਹਦੇ ਵਿੱਚ ਤਾਂ ਹੈਗਾ ਕਿ ਉਹਦੇ ਸਿਰ ਦੇ ਵਿੱਚ ਗਹਿਰਾ ਜ਼ਖਮ ਹੈ, ਉਹਦੀਆਂ ਬਾਹਾਂ ਦੇ ਉੱਤੇ ਡੂੰਘੇ ਫੱਟ ਨੇ, ਸੱਟਾਂ ਨੇ। ਤੇ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਆ ਉਹਦੇ ਵਿੱਚ ਕੁਝ ਜ਼ਿਕਰ ਹੀ ਨਹੀਂ ਉਹਨਾਂ ਦਾ, ਉਹ 'ਚ ਕਾਰਨ ਦਾ ਸਪਸ਼ਟਤਾ ਹੀ ਨਹੀਂ। ਤੇ ਮਾਣਯੋਗ ਅਦਾਲਤ ਝਾੜਾ ਮਾਰਦੀ ਹੈ ਤੇ ਕਹਿੰਦੀ ਹੈ ਵੀ ਲਿਆਓ, ਤਲਬ ਕਰੋ ਜਿਹੜੇ ਡਾਕਟਰਾਂ ਨੇ ਕੀਤਾ। ਜਦੋਂ ਡਾਕਟਰ ਨੇ ਤਲਬ ਕੀਤਾ ਉਹ ਕਹਿੰਦਾ ਜੀ ਮੈਂ ਤਾਂ ਟ੍ਰੇਨੀ ਆ, ਮੈਂ ਤਾਂ ਵਿਦਿਆਰਥੀ ਆ, ਮੈਂ ਤਾਂ ਸਟੂਡੈਂਟ ਹੈ ਜੀ, ਮੈਨੂੰ ਉਹਨਾਂ ਨੇ ਕਹਿਤਾ ਪੋਸਟਮਾਰਟਮ ਕਰਦੇ, ਮੈਂ ਕਰਤਾ। ਤੇ ਉਹਦੇ ਉੱਪਰ ਵਾਲੇ ਨੂੰ ਬੁਲਾਇਆ ਵੀ ਕਿ ਆਹ ਕਿਹਨੂੰ ਕਿਉਂ ਲਾਇਆ? ਉਹ ਕਹਿੰਦਾ ਜਨਾਬ ਸਾਡੇ ਕੋਲ ਡਾਕਟਰ ਹੀ ਨਹੀਂ, ਅਸੀਂ ਕੀ ਕਰੀਏ। ਇਹ ਪੰਜਾਬ ਦੀ ਸਥਿਤੀ ਹੈ। ਵੈਸੇ ਨਾਰਮਲ ਹਰੇਕ ਡਾਕਟਰ ਨੂੰ ਕਾਨੂੰਨੀ ਤੌਰ ਤੇ ਅਧਿਕਾਰ ਹੁੰਦਾ ਕਿ ਪੋਸਟਮਾਰਟਮ ਕਰ ਸਕਦੇ ਨੇ, ਪਰ ਜਦੋਂ ਅਜਿਹਾ ਕੋਈ ਕੋਰਟ ਕਚਹਿਰੀ ਵਾਲਾ ਕੋਈ ਇਸ ਪਹਿਲੂ ਦਾ ਖਾਸ ਜਿਹਦਾ ਪੋਸਟਮਾਰਟਮ ਦਾ ਕੋਈ ਬੇਸ ਹੋਵੇ, ਕੋਈ ਇਹੋ ਜਿਹੇ ਮਸਲਿਆਂ ਦੇ ਵਿੱਚ, ਹੈ ਨਾ, ਉੱਥੇ ਫਿਰ ਫੋਰੈਂਸਿਕ ਮਾਹਰ ਨੇ ਜਿਹੜੇ ਡਾਕਟਰ, ਉਹਨਾਂ ਵੱਲੋਂ ਹੀ ਪੋਸਟਮਾਰਟਮ ਕੀਤੇ ਜਾਂਦੇ ਆ। ਮਤਲਬ ਉਹ ਮਾਹਰ ਟੀਮਾਂ ਦੇ ਲਈ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ 2 ਡਾਕਟਰਾਂ ਦਾ ਹੋਣਾ ਲਾਜ਼ਮੀ ਹੈ। ਜੀ। ਜਿਹੜੇ ਫੋਰੈਂਸਿਕ ਮਾਹਰ ਡਾਕਟਰ ਨੇ ਸਾਡੇ, ਉਹਨਾਂ ਦੀ ਹਰ ਜ਼ਿਲ੍ਹੇ 'ਚ 2, ਮਤਲਬ 23 ਦੇ ਪਿੱਛੇ ਫਿਰ 46 ਡਾਕਟਰ ਹੋਣੇ ਚਾਹੀਦੇ 23 ਜ਼ਿਲ੍ਹਿਆਂ 'ਚ। ਤੇ ਸਾਡੇ ਕੋਲ 6 ਆ ਜਨਾਬ ਜੀ, 40 ਹੈ ਨਹੀਂ। ਹੁਣ 6 ਕਿੱਥੇ ਜਾਣਗੇ? ਇੱਕ ਦਿਨ ਦੇ ਵਿੱਚ ਲਗਭਗ ਕਹਿੰਦੇ ਜੀ, ਮੇਰੇ ਕੋਲ ਰਿਕਾਰਡ ਪਿਆ, ਉਹ ਕਹਿੰਦੇ ਜੀ ਅੰਕੜਿਆਂ ਦੇ ਅਨੁਸਾਰ ਕੁੱਲ 150 ਤੋਂ ਜ਼ਿਆਦਾ ਕੇਸ ਰੋਜ਼ ਆਉਂਦੇ ਆ। ਠੀਕ ਹੈ ਜੀ। ਪੰਜਾਬ 'ਚ ਜਿਹੜੇ ਪੋਸਟਮਾਰਟਮ ਵਾਲੇ ਮਾਮਲੇ ਆਉਂਦੇ ਆ ਪੰਜਾਬ 'ਚ ਹਰ ਰੋਜ਼ 150 ਦੇ ਕਰੀਬ ਕੇਸ ਆਉਂਦੇ ਆ। ਇਹਨਾਂ 'ਚੋਂ 22 ਤੋਂ 25 ਕੇਸ ਅਜਿਹੇ ਹੁੰਦੇ ਆ ਜਿਹੜਾ ਅਦਾਲਤੀ ਪ੍ਰਕਿਰਿਆ ਨਾਲ ਜੁੜੇ ਹੁੰਦੇ ਆ। ਠੀਕ ਹੈ ਜੀ। ਸੋ ਉਹ 22 ਤੋਂ 25 ਕੇਸਾਂ ਦੇ ਵਿੱਚ ਇਹਨਾਂ ਫੋਰੈਂਸਿਕ ਡਾਕਟਰਾਂ ਦੀ ਜ਼ਰੂਰਤ ਹੁੰਦੀ ਹੈ। ਤੇ ਜੇ 6 ਨੇ ਤੇ ਇੱਕ ਦਿਨ 'ਚ 20, 22, 25 ਅਜਿਹੇ ਮਾਮਲੇ ਹੋਣੇ ਨੇ, ਉਹ ਕਿੱਥੇ ਕਰ ਲੈਣਗੇ ਜੀ? ਕਿਵੇਂ ਕਰ ਲੈਣਗੇ ਜੀ? ਮਤਲਬ ਜਿੱਥੇ ਉਹ ਤੈਨਾਤ ਨੇ ਪਹਿਲਾਂ ਉੱਥੇ ਕੋਈ ਮਾਮਲਾ ਹੈਗਾ, ਜੇ ਉੱਥੇ ਨਹੀਂ ਹੈਗਾ ਤਾਂ ਉੱਥੇ ਦੇ ਐਸਐਮਓ ਤੋਂ ਮਨਜ਼ੂਰੀ ਲੈ ਕੇ ਦੂਜੀ ਥਾਂ ਜਾਣਾ ਹੈ। ਸਰਕਾਰੀ ਪ੍ਰਕਿਰਿਆ ਤੁਹਾਨੂੰ ਪਤਾ ਕਿ ਬੰਦਾ ਤੇਜ਼ ਚੱਲੂਗਾ, ਕਾਗਜ਼ ਤੇਜ਼ ਨਹੀਂ ਤੁਰਦਾ ਇਹਨਾਂ ਦਾ। ਸੋ ਇਸ ਲਈ ਉਹ ਪ੍ਰਕਿਰਿਆ ਨੂੰ ਕਿਵੇਂ ਟਾਈਮ ਲੱਗਦਾ ਤੇ ਲਾਸ਼ਾਂ ਫਿਰ 2-2, 3-3 ਦਿਨ ਡਿੱਗਦੀਆਂ ਰਹਿੰਦੀਆਂ। ਤੇ ਡਾਕਟਰਾਂ ਦਾ ਹੀ ਕਹਿਣਾ ਹੈ ਕਿ ਜੇ ਪੋਸਟਮਾਰਟਮ 'ਚ ਜਿੰਨੀ ਦੇਰੀ ਹੁੰਦੀ ਆ ਉਹਨੇ ਅਸਲ ਕਾਰਨ ਸਾਹਮਣੇ ਆਉਣ 'ਚ ਫਿਰ ਉਲ ਝੋਲ ਹੋ ਜਾਂਦਾ, ਫਿਰ ਉਹ ਸਪਸ਼ਟਤਾ ਨਹੀਂ ਰਹਿੰਦੀ, ਹੈ ਨਾ। ਹੁਣ ਹਾਲਤ ਇਹ ਹੈ ਕਿ ਕੰਨਾਂ ਤੇ ਅੱਖਾਂ ਦੇ ਡਾਕਟਰਾਂ ਤੋਂ ਵੀ ਪੋਸਟਮਾਰਟਮ ਕਰਵਾਇਆ ਜਾ ਰਿਹਾ ਪੰਜਾਬ 'ਚ। ਠੀਕ ਹੈ ਜੀ। ਇਹ ਹਾਲਤ ਹੈ। ਸੋ ਇਸ ਲਈ ਪਹਿਲੀਆਂ ਸਰਕਾਰਾਂ ਦੀ ਨਲਾਇਕੀ, ਪਹਿਲੀਆਂ ਸਰਕਾਰਾਂ ਦੀ ਵਧੀਕੀ, ਪਹਿਲੀਆਂ ਸਰਕਾਰਾਂ ਦਾ ਧਿਆਨ ਨਹੀਂ, ਕਾਂਗਰਸੀਆਂ, ਅਕਾਲੀ, ਭਾਜਪਾਈਆਂ ਦਾ, ਤੇ ਪੰਜਾਬ ਨੇ ਇਸ ਗੱਲਾਂ ਨੂੰ ਧਿਆਨ 'ਚ ਰੱਖਦਿਆਂ ਹੀ ਜਿਨ੍ਹਾਂ ਕੋਲ ਸਿਹਤ ਦੀ ਡਿਗਰੀ ਸੀ ਉਹਨਾਂ ਨੂੰ ਚੁਣ ਲਿਆ। ਜਿਹੜੇ ਕਹਿੰਦੇ ਅਸੀਂ ਸਿਹਤ ਮਾਮਲੇ 'ਚ PhD ਕੀਤੀ ਹੋਈ ਆ, ਸਾਨੂੰ ਸਾਰੀ ਜਾਣਕਾਰੀ ਆ, ਆਉਂਦਾ ਹੀ ਸਾਰਾ ਕੁਝ ਬਦਲ ਜੂਗਾ। ਪੌਣੇ 3 ਸਾਲ ਹੋ ਗਏ ਜਨਾਬ, ਪੂਣੀ ਨਹੀਂ ਕੱਤੀ ਗਈ। ਪੰਜਾਬ ਦੇ ਹਸਪਤਾਲ ਬਿਮਾਰ ਨੇ, ਪੰਜਾਬ ਦੇ ਸਿਹਤ ਕੇਂਦਰ ਬਿਮਾਰ ਨੇ, ਮਹੱਲਾ ਕਲੀਨਿਕਾਂ ਤੇ ਫੱਟੇ ਲੱਗੇ ਨੇ ਤੇ ਉੱਥੇ ਅੰਕੜੇ ਵਧਾਉਣ ਤੇ ਲੱਗੇ ਨੇ। ਸਥਿਤੀ ਆ, ਮੈਂ ਕਹਿੰਦਾ ਉੱਕਾ ਦੁੱਕਾ ਕੁਛ ਆਉਣਗੇ ਜਿਹੜੇ ਚੰਗਾ ਕੰਮ ਕਰਦੇ ਨੇ, ਉਹਦੇ ਪਿੱਛੇ ਕੱਲੀ ਸਰਕਾਰ ਦੀ ਮਨਸ਼ਾ ਨਹੀਂ ਹੁੰਦੀ, ਉਹਦੇ ਪਿੱਛੇ ਤੈਨਾਤ ਟੀਮ ਦਾ ਯੋਗਦਾਨ ਵੀ ਹੁੰਦਾ। ਕਈ ਵਾਰ ਕੱਲਾ ਮਾਸਟਰ ਸਕੂਲ ਦਾ ਨਾਂ ਚਮਕਾਉਂਦਾ, ਕਈ ਵਾਰ ਕੱਲਾ ਇੱਕ ਡਾਕਟਰ ਬੱਲੇ ਕਰਾਉਂਦਾ ਹਸਪਤਾਲ ਦੀ। ਸੋ ਇਸ ਲਈ ਉਹ ਬੰਦੇ ਦੀ ਇੱਛਾ ਸ਼ਕਤੀ ਦੀ ਵੀ ਹੈ, ਪਰ ਸਰਕਾਰੀ ਭੂਮਿਕਾ ਦਾ ਰੋਲ ਕੀ ਹੈ? ਜੇ ਤੁਸੀਂ ਪੂਰੀ ਟੀਮ ਹੀ ਨਹੀਂ ਦੇ ਸਕਦੇ, ਜੇ ਪੂਰੇ ਹਥਿਆਰ ਹੀ ਨਹੀਂ ਹੋਣਗੇ ਤਾਂ ਫੌਜੀ ਲੜੂਗਾ ਕਿਵੇਂ? ਸੋ ਹੁਣ ਬਲਬੀਰ ਸਿੰਘ ਜੀ ਕਹਿ ਰਹੇ ਨੇ ਜੀ ਅਸੀਂ ਭਰਤੀ ਕਰ ਰਹੇ ਹਾਂ, ਸਾਡੀ ਧਿਆਨ ਹੈ ਜੀ, ਸਾਡੇ ਧਿਆਨ ਦਿੱਤਾ, ਇਹ ਮਾਮਲੇ ਏਦਾਂ ਹੋ ਰਹੇ ਨੇ ਜੀ, ਬਿਲਕੁਲ ਅਸੀਂ ਫਿਕਰਮੰਦ ਹੈ। ਠੀਕ ਹੈ ਜੀ, ਇੰਨਾ ਕਹਿਣ ਨਾਲ ਮਸਲਾ ਹੱਲ ਹੁੰਦਾ ਫਿਰ ਹੋ ਜਾਵੇ, ਪਰ ਅਫਸੋਸ ਮਰੀਜ਼ ਵੀ ਡਾਕਟਰਾਂ ਦੇ ਇੰਤਜ਼ਾਰ ਦੇ ਵਿੱਚ ਤੇ ਲਾਸ਼ਾਂ ਵੀ ਡਾਕਟਰਾਂ ਦੇ ਇੰਤਜ਼ਾਰ। ਜੀ ਬਿਲਕੁਲ।
ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ ਰਤਨ ਟਾਟਾ ਦੀ, ਰਤਨ ਟਾਟਾ ਦੇ ਬਾਰੇ ਜਦੋਂ ਤੋਂ ਉਹ ਇਸ ਦੁਨੀਆ ਨੂੰ ਛੱਡ ਕੇ ਗਏ ਨੇ, ਉਹਨਾਂ ਦੇ ਬਾਰੇ ਖਾਸੀ ਚਰਚਾ ਹੋ ਰਹੀ ਹੈ, ਉਹਨਾਂ ਦੇ ਸੁਭਾਅ ਦੇ ਬਾਰੇ, ਉਹਨਾਂ ਦੇ ਜਾਨਵਰਾਂ ਦੇ ਨਾਲ ਪਿਆਰ ਦੇ ਬਾਰੇ, ਉਹਨਾਂ ਦੀ ਚੈਰਿਟੀ ਦੇ ਬਾਰੇ, ਉਹਨਾਂ ਦੀ ਹੋਰ ਜਿਹੜੀਆਂ ਜ਼ਿੰਦਗੀ ਦੇ ਵਿੱਚ ਚੰਗੀਆਂ ਗੱਲਾਂ ਉਹਨਾਂ ਨੇ ਲੋਕਾਂ ਨੂੰ ਦੱਸੀਆਂ ਜਾਂ ਕੀਤੀਆਂ, ਕਾਰੋਬਾਰੀ ਸੂਝ-ਬੂਝ ਦੇ ਬਾਰੇ ਆਪਾਂ ਪੜ੍ਹ ਰਹੇ ਹਾਂ ਉਹਨਾਂ ਦੇ ਬਾਰੇ ਲਗਾਤਾਰ। 3 ਸਿਧਾਂਤ ਕਹਿੰਦੇ ਉਹਨਾਂ ਦੇ ਅਜਿਹੇ ਨੇ ਜਿਹੜੇ ਕਿਸੇ ਦੀ ਵੀ ਜ਼ਿੰਦਗੀ ਬਦਲ ਸਕਦੇ ਨੇ। ਪ੍ਰਵੀਨ ਜੀ, ਟਾਟਾ ਕੰਪਨੀ ਦਾ ਨਾਂ ਹੀ ਨਾ ਭਰੋਸੇ ਦਾ ਨਾਂ ਹੈ, ਅੱਜ ਵੀ ਭਰੋਸੇ ਦਾ ਨਾਂ ਹੈ। ਜੀ ਜੀ। ਉਦਯੋਗਪਤੀ ਵਪਾਰੀ ਹੋਣਾ ਵੱਖਰੀ ਗੱਲ ਆ, ਹੈ ਨਾ, ਨਾਮ ਖੱਟਣਾ ਵੱਖਰੀ ਗੱਲ ਆ, ਨਾਮ ਨਾ ਖੱਟਣਾ ਬਹੁਤ ਔਖਾ। ਮਤਲਬ ਨਾ ਤਾਂ ਲੋਕ ਅਬਾਨੀ ਅਡਾਨੀ ਦਾ ਵੀ ਜਾਣਦੇ ਨੇ, ਪਰ ਉਹਨਾਂ ਦਾ ਨਾਮ ਅਸੀਂ ਕਿਸ ਮਨਸ਼ਾ ਨਾਲ ਲੈਂਦੇ ਹਾਂ, ਤੇ ਟਾਟਾ ਬਿਰਲਾ ਦਾ ਨਾਮ ਅੱਜ ਵੀ ਕਿਸ ਸੰਦਰਭ ਚ ਲਿਆ ਜਾਂਦਾ, ਹੈ ਨਾ। ਮਤਲਬ ਇਹਨਾਂ ਨੇ ਇੱਜ਼ਤ ਕਮਾਈ ਹੈ, ਜੀ ਜੀ, ਇਹਨਾਂ ਨੇ ਨਾਮ ਕਮਾਇਆ ਹੈ ਨਾ, ਇਹਨਾਂ ਨੇ ਉਹ ਭਰੋਸਾ ਜਿੱਤਿਆ ਜੀ। ਸੋ ਕਾਮਯਾਬੀ ਤੇ ਭਰੋਸੇ ਦਾ ਨਾਮ ਰਤਨ ਟਾਟਾ, ਜਿਹੜੇ ਆਪਣੀ ਕੰਪਨੀ ਨੂੰ ਮਤਲਬ 103 ਬਿਲੀਅਨ ਤੱਕ ਲੈ ਗਏ, 121 ਮੁਲਕਾਂ ਚ ਲੈ ਗਏ, 8 ਲੱਖ ਤੋਂ ਵੱਧ ਲੋਕਾਂ ਨੂੰ ਸਿੱਧਾ ਰੁਜ਼ਗਾਰ ਹੈ, ਤੇ ਅਸਿੱਧੇ ਰੂਪ ਦੇ ਵਿੱਚ ਉਹਨਾਂ ਦੇ ਪ੍ਰੋਡਕਟਾਂ ਦੇ ਰਾਹੀਂ ਪਤਾ ਨਹੀਂ ਕਿੰਨੇ ਹੀ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ। ਠੀਕ ਹੈ, ਤੇ ਰਤਨ ਟਾਟਾ ਹੋਰਾਂ ਦੀ ਜੀਵਨੀ ਮੈਨੂੰ ਲੱਗਦਾ ਆਉਣ ਵਾਲੀ ਪੀੜ੍ਹੀ ਨੂੰ, ਚਾਹੇ ਜ਼ਰੂਰੀ ਨਹੀਂ ਕਿ ਤੁਸੀਂ ਬਿਜ਼ਨਸ ਜਾਣਾ ਤਾਂ ਹੀ ਪੜ੍ਹਨੀ ਹੈ, ਇਹ ਇਕੱਲੇ ਇਸ ਲਈ ਨਹੀਂ ਹੁੰਦਾ ਕਿ ਤੁਸੀਂ ਉਦਯੋਗਪਤੀ ਬਣਨਾ। ਸੋ ਕਿਸੇ ਵੀ ਖੇਤਰ 'ਚ ਜਾਣ ਲਈ ਕਿਸੇ ਸਫਲ ਵਿਅਕਤੀ ਦੀ ਜੀਵਨੀ ਤੁਹਾਨੂੰ ਕਾਫੀ ਕੁਝ ਦੇ ਸਕਦੀ ਹੈ। ਮਤਲਬ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਬਿਲਕੁਲ ਇਹਨਾਂ ਦੇ ਜਾਣ ਤੋਂ ਬਾਅਦ ਕੱਲ ਪੂਰੇ ਭਾਰਤੀ ਰਾਸ਼ਟਰੀ ਸਨਮਾਨ ਦੇ ਨਾਲ ਇਹਨਾਂ ਦੀ ਵਿਦਾਇਗੀ ਹੋਈ, ਤੇ ਮੈਂ ਪਰ ਇਹਨਾਂ ਦੇ ਜਿਸ ਦਿਨ ਤੋਂ ਪਿਛਲੇ ਦਿਨਾਂ ਤੋਂ ਬਿਮਾਰ ਸੀ ਤਾਂ ਕੋਈ ਨਾ ਕੋਈ ਸਾਹਮਣੇ ਆ ਰਿਹਾ ਸੀ, ਮੈਂ ਲਗਾਤਾਰ ਪੜ੍ਹ ਵੀ ਰਿਹਾ ਸੀਗਾ। ਮੈਨੂੰ ਇਹਨਾਂ ਦੇ 3 ਸੂਤਰ ਬੜੇ ਕਮਾਲ ਦੇ ਲੱਗੇ, ਜਿਹੜੇ ਮੈਨੂੰ ਲੱਗਦਾ ਕਿ ਜੀਵਨ ਦੇ ਕਿਸੇ ਵੀ ਪੜਾਅ 'ਚ ਤੁਹਾਡੇ ਲਈ ਸਹਾਈ ਹੋ ਸਕਦੇ, ਕੰਮ ਆ ਸਕਦੇ। ਹਾਂ, ਉਹ ਕਹਿੰਦੇ ਵੀ ਜ਼ਿੰਦਗੀ ਟੀਵੀ ਸੀਰੀਅਲ ਨਹੀਂ ਹੈ ਜੀ, ਜ਼ਿੰਦਗੀ ਦਾ ਮਤਲਬ ਕੰਮ ਤੇ ਸਿਰਫ ਕੰਮ ਹੈ। ਕਿੰਨੇ ਸਦੀਆਂ ਪਹਿਲਾਂ ਪਹਿਲੀ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਇਹ ਸੰਦੇਸ਼ ਦੇ ਗਏ ਕਿ ਭਾਈ ਕਿਰਤ ਹੀ ਹੈ, ਕਿਰਤ ਸਭ ਤੋਂ ਮੂਹਰੇ ਹੈ ਨਾ। ਸੋ ਇਸ ਲਈ ਉਸ ਸਿਧਾਂਤ ਦੀ ਪਾਲਣਾ ਰਤਨ ਟਾਟਾ ਹੋਰੀ ਮੈਨੂੰ ਕਰਦੇ ਨਜ਼ਰ ਆਏ, ਬਾਬੇ ਨਾਨਕ ਦੇ ਸਿਧਾਂਤ ਦੇ ਫਲਸਫੇ ਨੂੰ, ਕਿ ਬਈ ਕੰਮ ਹੀ ਜ਼ਿੰਦਗੀ ਆ, ਆਖਰੀ ਦਿਨ ਤੱਕ ਅਗਲਾ ਕੰਮ ਕਰਦਾ ਰਿਹਾ। ਜੀ ਸਹੀ ਹੈ ਨਾ। ਫਿਰ ਉਹ ਦੂਜਾ ਸਿਧਾਂਤ ਉਹ ਕਹਿੰਦੇ ਜੇ ਤਾਂ ਤੁਸੀਂ ਤੇਜ਼ ਤੁਰਨਾ, ਤੇਜ਼ ਭੱਜਣਾ, ਤੇਜ਼ ਚੱਲਣਾ, ਫਿਰ ਤਾਂ ਇਕੱਲੇ ਤੁਰੋ। ਠੀਕ ਹੈ ਜੀ। ਤੇ ਜੇ ਦੂਰ ਤੱਕ ਚੱਲਣਾ, ਲੰਬਾ ਚੱਲਣਾ ਤੇ ਸਫਲਤਾਪੂਰਵਕ ਚੱਲਣਾ, ਫਿਰ ਟੀਮ ਨੂੰ ਨਾਲ ਲੈ ਕੇ ਤੁਰੋ, ਸਾਥੀਆਂ ਨੂੰ ਨਾਲ ਲੈ ਕੇ ਤੁਰੋ। ਸੋ ਟੀਮ ਵਰਕ ਕਿੰਨਾ ਮਹੱਤਵ ਰੱਖਦਾ ਹੈ, ਪਰਿਵਾਰ ਤੋਂ ਲੈ ਕੇ ਕੰਪਨੀ ਤੱਕ ਤੁਹਾਡੇ ਨਾਲ ਦੇ ਸਾਥੀਆਂ ਦੇ ਯੋਗਦਾਨ ਤੁਸੀਂ ਅਣਗੌਲਿਆ ਨਹੀਂ ਕਰਦੇ ਤਾਂ ਤੁਸੀਂ ਵੱਡੀ ਸਫਲਤਾ ਹਾਸਲ ਕਰ ਸਕਦੇ। ਸੋ ਬੜਾ ਕਮਾਲ ਦਾ ਸੂਤਰ। ਤੀਜਾ ਸੂਤਰ ਕਹਿੰਦੇ ਕਿ ਜੇ ਲੋਕ ਤੁਹਾਡੇ ਪੱਥਰ ਰੋੜੇ ਮਾਰਦੇ ਆ ਨਾ, ਤਾਂ ਉਹਨਾਂ ਪੱਥਰ ਰੋੜਿਆਂ ਨੂੰ ਸਹੇਜ ਕੇ ਮਹਿਲ ਖੜਾ ਕਰੋ। ਮਤਲਬ ਹੁਣ ਇਹਦਾ ਮਤਲਬ ਇਹ ਨਹੀਂਗਾ ਕਿ ਇੱਟਾਂ ਰੋੜੇ ਇਕੱਠੇ ਕਰ ਲਓ ਤੇ ਮਹਿਲ ਬਣਾ ਲਓ। ਸਹੀ ਹੈ। ਸਾਨੂੰ ਜ਼ਿੰਦਗੀ ਦੇ ਵਿੱਚ ਮਤਲਬ ਬਚਪਨ ਤੋਂ ਲੈ ਕੇ, ਮਾਪਿਆਂ ਤੋਂ ਲੈ ਕੇ ਅਧਿਆਪਕਾਂ ਤੱਕ ਨਸੀਹਤਾਂ ਦੇ ਰੂਪ ਚ ਕਿੰਨੀਆਂ ਝਾੜਾਂ ਮਿਲਦੀਆਂ, ਜਾਂ ਮਿੱਤਰ ਸੱਜਣ ਸਾਕ ਸੰਬੰਧੀ, ਕੋਈ ਲਾਗ ਡਾਟ ਵਾਲਾ, ਸਰੀਕਾ ਭਾਈਚਾਰੇ ਵਾਲਾ, ਕਿੰਨੀਆਂ ਤਾਨੇ ਮਿਹਣੇ ਤੋਹਮਤਾਂ ਦਿੰਦਾ। ਉਹ ਕਹਿੰਦੇ ਕਿ ਉਹਨਾਂ ਤਾਨਿਆਂ ਮਿਹਣਿਆਂ ਤੋਹਮਤਾਂ ਨਸੀਹਤਾਂ ਨੂੰ ਆਪਣੀ ਤਾਕਤ ਬਣਾ ਲਓ। ਕਬੀਰ ਜੀ ਦਾ ਹਵਾਲਾ ਹੁੰਦਾ ਨਾ ਕਿ ਨਿੰਦਕ ਨੂੰ ਆਪਣੇ ਵਿਹੜੇ 'ਚ ਰੱਖੋ। ਸੋ ਇਹ ਉਹੀ ਉਸੇ ਸੂਤਰ ਦਾ ਅਗਾਂਹ ਵਧਾਇਆ ਨਾ ਇਹਨਾਂ ਨੇ। ਸੋ ਇਸ ਲਈ ਮੈਨੂੰ ਲੱਗਦਾ ਕਿ ਇਹ ਵਿਅਕਤੀ ਜਿੱਡਾ ਮਰਜ਼ੀ ਵੱਡਾ ਸੀ, ਪਰ ਇਹ ਜ਼ਿੰਦਗੀ ਦੇ ਪੜਾਵਾਂ ਨੂੰ ਤਾਂ ਹੀ, ਜੇ ਉਹਦੇ ਅੰਦਰ ਉਹ ਨਰਮ ਦਿਲ ਸੀ ਤਾਂ ਉਹਨੂੰ ਲੱਗਿਆ ਕਿ ਯਾਰ ਆ 2 ਵੀਲਰ ਵਾਲੇ ਕਦੇ ਕਾਰ ਹੀ ਲੈ ਸਕਦੇ, ਕਿ ਉਹਨਾਂ ਮੈਂ 1 ਲੱਖ ਵਾਲੀ ਕਾਰ ਬਣਾ ਦਵਾਂ। ਉਹ ਬਣਾਈ, ਸਫਲ ਹੋਈ ਨਹੀਂ ਹੋਈ ਉਹ ਵੱਖਰਾ ਸਵਾਲ ਹੈ, ਪਰ ਅਗਲੇ ਨੇ 1 ਲੱਖ ਦੇ ਵਿੱਚ ਇੱਕ ਵਾਰ ਨੈਨੋ ਕਾਰ ਲਿਆਂਦੀ। ਸੋ ਅੱਛਾ, ਫਿਰ ਆ ਜਿਹੜੀ ਆ ਪੱਥਰ ਮਾਰਨ ਵਾਲੀ ਗੱਲ ਆ, ਉਹ ਇਹੋ ਜਿਹੀਆਂ ਕੰਪਨੀਆਂ ਜਿਹੜੀਆਂ ਕਦੇ ਇਹਨੂੰ ਦਰਕਾਰ ਕੇ ਤੋਰਦੀਆਂ ਸੀ, ਉਹ ਕੰਪਨੀਆਂ ਤੱਕ ਖਰੀਦ ਲਈਆਂ। ਸੋ ਇਸ ਲਈ ਰਤਨ ਟਾਟਾ ਹੋਰਾਂ ਦੀ ਜ਼ਿੰਦਗੀ ਚੋਂ ਮੈਨੂੰ ਲੱਗਦਾ ਕਾਫੀ ਕੁਝ ਸਿੱਖਿਆ ਜਾ ਸਕਦਾ। ਹਾਂ, ਵਿਅਕਤੀ ਆ, ਉਹਦੇ ਵਿੱਚ ਖਾਮੀਆਂ ਹੋ ਸਕਦੀਆਂ ਕੁਝ ਹੋਣ, ਪਰ ਜਦੋਂ ਅਜਿਹਾ ਵੱਡਾ ਇੱਕ ਸਫਲ ਵਿਅਕਤੀ ਜਾਂਦਾ ਤਾਂ ਉਹਦੇ ਵਿੱਚੋਂ ਬਹੁਤ ਕੁਝ ਸੇਧਦਾਇਕ ਹੁੰਦਾ ਹੈ। ਮੈਨੂੰ ਲੱਗਦਾ ਜਿਹਦੇ ਵਿੱਚੋਂ ਨਵੀਂ ਪਨੀਰੀ ਨੂੰ ਖਾਸ ਕਰਕੇ ਸਿੱਖਣ ਦੀ ਲੋੜ ਹੈ, ਜਿਹੜੀ ਲੱਗਦਾ ਕਿ ਬਹੁਤ ਛੇਤੀ ਬਸ ਜਹਾਜ਼ ਫੜਨਾ, ਪੰਜਾਬ ਤੋਂ 14 ਘੰਟਿਆਂ ਦਾ ਸਫ਼ਰ ਕਰਨਾ ਤੇ ਉਤਰਦੇ ਹੀ ਫਿਰ ਅਸੀਂ ਕਰੋੜਾਂਪਤੀ ਅਰਬਾਂਪਤੀ ਹੋ ਜਾਣਾ। ਖਾਸ ਕਰ ਉਹਨਾਂ ਲਈ ਇਹ ਸਿੱਖਣ ਦੀ ਲੋੜ ਹੈ। ਇਹ ਵਿਅਕਤੀ ਵਿਦੇਸ਼ ਦੇ ਵਿੱਚ ਸੀਗਾ, ਪੜ੍ਹਾਈ ਪੂਰੀ ਕਰਕੇ ਉੱਥੇ ਸੈਟਲ ਹੋਣ ਜਾ ਰਿਹਾ ਸੀ, ਪਰ ਦਾਦੀ ਬਿਮਾਰ ਹੋਈ ਤੇ ਵਾਪਸ ਆਇਆ ਤੇ ਭਾਰਤ ਹੀ ਰਿਹਾ, ਤੇ ਕਿੱਡਾ ਬੜਾ ਅੱਜ
ਦੁਨੀਆ ਤੋਂ ਵੱਡਾ ਨਾਮ ਕਮਾ ਕੇ ਦੁਨੀਆ ਭਰ ਦੀਆਂ ਕੰਪਨੀਆਂ ਆਪਣੀ ਝੋਲੀ ਪਾ ਕੇ ਇਸ ਦੁਨੀਆ ਤੋਂ ਜਾ ਰਹੇ। ਇਸ ਲਈ ਇਹ ਮਸਲਾ ਤੁਹਾਡੀ ਇੱਛਾ ਸ਼ਕਤੀ ਤੇ ਨਿਰਭਰ ਕਰਦਾ, ਧਰਤੀ, ਸਥਾਨ ਤੇ ਡਾਲਰਾਂ ਦੇ ਕਮਾਈ ਦੇ ਹਵਾਲਿਆਂ ਨਾਲ ਨਹੀਂ। ਜੀ ਜੀ ਬਿਲਕੁਲ। ਬੰਦਾ ਆਉਂਦਾ ਤਾਂ ਜਿਵੇਂ ਜੇ ਆਪਾਂ ਸ਼ਾਸਤਰਾਂ ਦੀ ਗੱਲ ਕਰੀਏ ਜਾਂ ਵੈਸੇ ਅਧਿਆਤਮ ਦੀ ਗੱਲ ਕਰੀਏ ਤਾਂ ਉਹ ਕਹਿੰਦਾ ਕਿ ਬੰਦਾ ਆਉਂਦਾ ਵੀ ਖਾਲੀ ਹੱਥਾਂ ਤੇ ਜਾਂਦਾ ਵੀ ਖਾਲੀ ਹੱਥਾਂ, ਪਰ ਆ ਕੇ ਉਹ ਕਰਕੇ ਕੀ ਗਿਆ, ਇਹ ਦੁਨੀਆ ਨੂੰ ਕਿਸ ਸੰਦਰਭ ਦੇ ਵਿੱਚ ਯਾਦ ਕਰਦੀ ਹੈ, ਇਹ ਵੱਡੀ ਗੱਲ ਹੈ, ਇਹ ਮਾਇਨੇ ਖੇਜ਼ ਗੱਲ ਹੈ। ਤੇ ਜਿਹੜੀ ਦੂਜੀ ਅਹਿਮ ਗੱਲ ਹੈ ਕਿ ਉਹਨਾਂ ਨੇ ਵੱਖ-ਵੱਖ ਕੰਪਨੀਆਂ ਜਿਹੜੀਆਂ ਜਿਵੇਂ ਤੁਸੀਂ ਕਹਿੰਦੇ ਕਿ ਫਲੋਪ ਹੋ ਚੁੱਕੀਆਂ ਸੀ, ਪਿੱਟ ਚੁੱਕੀਆਂ ਸੀ, ਉੱਥੇ ਵੀ ਹੱਥ ਅਜ਼ਮਾਇਆ ਤੇ ਉਹਨਾਂ ਨੂੰ ਖੜਾ ਕੀਤਾ। ਅੱਜ ਉਹ ਕੰਪਨੀਆਂ ਵਰਲਡ ਦੇ ਵਿੱਚ ਨੰਬਰ 1 ਨੇ। ਇਹ ਤੁਹਾਡੀ ਦਲੇਰੀ ਦਾ ਸਬੂਤ ਨੇ, ਸੂਝ-ਬੂਝ ਦਾ ਸਬੂਤ ਨੇ ਕਿ ਆਹ ਚੀਜ਼ ਨੂੰ ਇੱਦਾਂ ਕੀਤਾ ਜਾ ਸਕਦਾ। ਔਰ ਵਾਕਈ ਜਦੋਂ ਤੋਂ ਗਏ ਨੇ ਤਾਂ ਉਹਨਾਂ ਦੇ ਬਾਰੇ ਚਰਚਾ ਜਿਹੜੀ ਆ ਉਹ ਹਾਂ ਪੱਖੀ ਜ਼ਿਆਦਾ ਹੋ ਰਹੀ ਹੈ। ਚਲੋ ਨਹੀਂ ਤਾਂ ਆਪਾਂ ਕਿਉਂ ਕਹਿੰਦੇ, ਜਦੋਂ ਕੋਈ ਬੰਦਾ ਸਵਾਲ ਛੱਡ ਜਾਂਦਾ ਉਹ ਕਹਿੰਦਾ ਕਿ ਪੂਰਾ ਹੋ ਗਿਆ, ਫਲਾਨਾ ਪੂਰਾ ਹੋ ਗਿਆ। ਵੀ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਘਾਟਾਂ ਕਮੀਆਂ ਤਾਂ ਰਹਿੰਦੀਆਂ ਹੀ ਆ ਸ਼ਰਮਾ ਜੀ, ਇਹਦੇ ਵਿੱਚ ਤਾਂ ਕੋਈ ਦੁਰਾਈ ਨਹੀਂ। ਜਦੋਂ ਬੰਦਾ ਇਸ ਦੁਨੀਆ ਨੂੰ ਛੱਡ ਜਾਂਦਾ ਫਿਰ ਕਹਿੰਦੇ ਕਿ ਫਲਾਨਾ ਪੂਰਾ ਹੋ ਗਿਆ। ਸੋ ਪਰ ਫਿਰ ਵੀ ਉਹਨਾਂ ਨੂੰ ਮੇਰਾ ਖਿਆਲ 90-95% ਲੋਕ ਜਿਹੜੇ ਨੇ ਉਹਨਾਂ ਦੇ ਚੰਗੇ ਸਕਾਰਾਤਮਕ ਜਿਹੜਾ ਜ਼ਿੰਦਗੀ ਜੀ ਕੇ ਗਏ ਨੇ ਉਹਦੇ ਬਾਰੇ ਹੁਣ ਉਹ ਸੰਦਰਭ ਦੇ ਵਿੱਚ ਉਹਨਾਂ ਨੂੰ ਯਾਦ ਕਰ ਰਹੇ ਨੇ। ਹੈ ਤਾਂ ਅੱਜ ਵੀ ਉਦਯੋਗਪਤੀ ਹੈਗੇ ਨੇ, ਏਸ਼ੀਆ ਦੇ ਵਿੱਚ ਨੇ, ਵੱਡੇ ਦੁਨੀਆ ਭਰ ਦੇ ਵਿੱਚ ਨੇ, ਪਰ ਉਹਨਾਂ ਨੂੰ ਕਿਵੇਂ ਯਾਦ ਕੀਤਾ ਜਾਂਦਾ ਜੀ। ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।